ਪੰਜਾਬੀ ਰੇਡੀਓ ਯੂਐਸ 'ਚ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਬਿਰਦੀ, ਕਲੋਬਸ ਤਨਾਮ ਸਿੰਘ ਸ਼ੇਰਕੇ, ਸਲਮਾ ਮਨਜੀਤ ਸਿੰਘ ਦੇਵਰਨਾ ਫਰਜ਼ਨੋ, ਗੁਰਚਰਨ ਸਿੰਘ ਬਿਕਰਸਫੀਲਡ, ਜੈਂਡਰ ਹੋਮ ਲੋਨ ਤੇ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਦਾ ਫੋਨ ਨੰਬਰ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਸਟਾਰਲਾਈਟ ਟਰੱਕ ਟਾਇਰਸ ਵਾਲੇ, ਜਿਨ੍ਹਾਂ ਤੋਂ ਨਵੇਂ ਤੇ ਪੁਰਾਣੇ ਟਾਇਰ ਲੈ ਸਕਦੇ ਹਾਂ। ਉਹਨਾਂ ਦਾ ਫੋਨ ਨੰਬਰ 2092509535, ਖਾਲਸਾ ਇੰਸ਼ੋਰੈਂਸ ਏਜੰਸੀ 4082722500। ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਦੀ। ਬੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਬਹੁਤ ਜ਼ਿਆਦਾ ਕੇਸ ਵੱਧ ਗਏ। ਬਿਲਕੁਲ ਜੀ, ਇਹ ਨਿਰੰਤਰ ਜਿਹੜਾ ਤੁਸੀਂ ਕਹਿ ਲਓ ਕਿ ਰਿਕਾਰਡ ਹਾਈ ਜਿਹੜਾ ਰਿਕਾਰਡ ਹੈ ਉਹਦੇ ਵੱਲ ਨੂੰ ਅਜੇ ਵੀ ਜਿਹੜਾ ਜਾ ਰਹੇ ਆ, ਔਰ ਰੋਜ਼ ਜਿਹੜੀ ਇਹ ਗਿਣਤੀ ਆ ਇਹ ਵੱਧਦੀ ਤੁਰੀ ਜਾ ਰਹੀ ਹੈ। ਪਹਿਲਾਂ 1 ਲੱਖ ਤੱਕ ਪਹੁੰਚੀ, ਮੁੜ ਕੇ 2 ਲੱਖ ਤੱਕ 11 ਦਿਨਾਂ ਦੇ ਵਿੱਚ ਪਹੁੰਚ ਗਈ। ਹੁਣ 2 ਲੱਖ ਪਲੱਸ 2.5 ਤੋਂ ਵੀ ਜਿਹੜੀ ਆ ਉਹ ਟੱਪ ਰਹੀ ਆ। ਭਾਰਤ ਦੇ ਵਿੱਚ ਇਹ 2,59,170 ਨਵੇਂ ਕੇਸ ਜਿਹੜੇ 24 ਘੰਟਿਆਂ ਦੇ ਵਿੱਚ ਆਏ ਆ, ਔਰ ਇੱਥੇ ਹੁਣ ਜਿਹੜੀ ਕੁੱਲ ਗਿਣਤੀ ਆ ਉਹ 1,53,21,099 ਜਿਹੜੀ ਆ ਉਹ ਹੋ ਗਈ ਆ। ਔਰ 20 ਲੱਖ ਦੇ ਕਰੀਬ ਜਿਹੜੇ ਮਰੀਜ਼ ਨੇ ਉਹ ਜਿਹੜੇ ਇਸ ਵੇਲੇ ਇਲਾਜ ਦੇ ਅਧੀਨ ਨੇ। ਵੱਖ-ਵੱਖ ਜਿਹੜੇ ਸੂਬੇ ਨੇ ਉਹ ਲੋਕਡਾਊਨ ਵੱਲ ਨੂੰ ਤਾਂ ਵੱਧ ਰਹੇ ਆ। ਹਾਲਾਂਕਿ ਯੂਪੀ ਦੇ ਵਿੱਚ ਲੋਕਡਾਊਨ ਹਾਈ ਕੋਰਟ ਨੇ ਲਾਉਣ ਲਈ ਕਿਹਾ ਸੀਗਾ, ਉਹ ਸੁਪਰੀਮ ਕੋਰਟ ਜਾ ਵੜੇ। ਉੱਥੋਂ ਸੁਪਰੀਮ ਕੋਰਟ ਨੇ ਜਿਹੜਾ ਉਹ ਰੋਕ ਦਿੱਤਾ। ਔਰ ਜਿਹੜੇ ਦੂਜੇ ਰਾਜ ਨੇ ਉਹ ਲੋਕਡਾਊਨ ਦੇ ਵਾਸਤੇ ਸੋਚੀ ਜਾਂਦੇ ਨੇ। ਲੋਕਡਾਊਨ ਦੇ ਨਾਲ ਜਿਹੜਾ ਜੀ ਉਹ ਕੀ ਹੋਊਗਾ, ਇਹ ਬਾਅਦ ਵਾਲੀਆਂ ਜਿਹੜੀਆਂ ਗੱਲਾਂ ਨੇ। ਪਰ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਹਸਪੀਟਲਾਂ ਦੇ ਸਭ ਤੋਂ ਮੰਦੇ ਬਣੇ ਪਏ ਆ। ਰਾਤ ਇੱਕ ਵੀਡੀਓ ਅਪੀਲ ਦੇ ਰਾਹੀਂ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਸਰਕਾਰ ਦੇ ਮੂਹਰੇ ਹੱਥ ਜੋੜੇ ਕਿ ਸਾਨੂੰ ਆਕਸੀਜਨ ਦੀ ਸਪਲਾਈ ਜਿਹੜੀ ਉਹ ਦੇ ਦਿਓ। ਹਾਲਾਤ ਇਹ ਬਣੇ ਹੋਏ ਆ ਕਿ ਲਗਭਗ 8 ਦੇ ਕਰੀਬ ਹਸਪੀਟਲ ਨੇ ਜਿੱਥੇ ਆਕਸੀਜਨ ਦਿੱਲੀ ਦੇ ਵਿੱਚ ਮੁੱਕਣ ਕੰਢੇ ਆ। 500 ਦੇ ਕਰੀਬ ਮਰੀਜ਼ ਨੇ ਜਿਹੜੇ ਕਿ ਆਕਸੀਜਨ ਦੇ ਉੱਤੇ ਨੇ। ਜੇ ਉਹ ਮੁੱਕਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ, ਐਸ ਸੂਨ ਜਿਹੜੀ ਉਹ ਮੁੱਕੀ ਤੇ ਇਹਨਾਂ ਲੋਕਾਂ ਦੀ ਜਿਹੜੀ ਉਹ ਮੌਤ ਹੋ ਸਕਦੀ ਆ। ਇਹੋ ਜਿਹੇ ਹਾਲਾਤ ਜਿਹੜੇ ਆ, ਚਲੋ ਦਿੱਲੀ ਦੇ ਵਿੱਚ ਤਾਂ ਉਹ ਦੱਸ ਰਹੇ ਆ ਇਹੋ ਜਿਹੇ ਹਾਲਾਤ ਨੇ, ਬਹੁਤੇ ਥਾਵਾਂ ਦੇ ਉੱਤੇ ਦੱਸੇ ਨਹੀਂ ਜਾ ਰਹੇ। ਮੌਤਾਂ ਦੀ ਜਿਹੜੀ ਗਿਣਤੀ ਆ ਉਹ ਸੂਬੇ ਘਟਾ ਕੇ ਦੱਸ ਰਹੇ ਆ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ 41 ਮੌਤਾਂ ਉਹ ਦੱਸਦੇ ਆ ਸਰਕਾਰੀ ਤੌਰ ਦੇ ਉੱਤੇ। ਸਿਵੇ 250 ਦੇ ਕਰੀਬ ਜਿਹੜਾ ਉਹ ਬਲਦਾ ਤੋ ਉੱਥੇ ਮੌਤਾਂ ਘਟਾ ਕੇ ਦੱਸੀਆਂ ਜਾ ਰਹੀਆਂ ਨੇ, ਲੁਕੋਈਆਂ ਜਾ ਰਹੀਆਂ ਨੇ। ਇਹ ਹਾਲਾਤ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਬਣੇ ਹੋਏ ਆ। ਬਿਹਾਰ ਵਰਗੇ ਸੂਬੇ ਦੇ ਵਿੱਚ ਵੀ ਹਾਲਾਤ ਜਿਹੜੇ ਉਹ ਇਸੇ ਤਰ੍ਹਾਂ ਦੇ ਬਣੇ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੋ ਰਹੀਆਂ ਮੌਤਾਂ ਜਿਹੜਾ ਦੇਸ਼ ਭਰ ਦੀ ਮੌਤ ਰੇਸ਼ੋ ਆ ਉਹ ਤੋਂ ਲਗਭਗ ਡਬਲ ਹੈ। 1.2% ਮੁਲਕ ਦੇ ਵਿੱਚ ਹੈ ਮੌਤ ਦਰ, ਜਦੋਂ ਕਿ ਪੰਜਾਬ ਦੇ ਵਿੱਚ 2.1% ਹੈ। ਇੰਨਾ ਵੱਡਾ ਜਿਹੜਾ ਉਹ ਫਰਕ ਹੈ। 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 61 ਹੋਰ ਮੌਤਾਂ ਹੋਈਆਂ ਨੇ। 4673 ਕੇਸ ਜਿਹੜੇ ਉਹ ਨਵੇਂ ਸਾਹਮਣੇ ਆਏ ਆ। ਪੰਜਾਬ ਦਾ ਹੈਲਥ ਸਿਸਟਮ ਜਿਹੜਾ ਬਾਕੀ ਸੂਬਿਆਂ ਵਾਂਗ ਬਲਕਿ ਉਦੋਂ ਵੀ ਬੁਰੇ ਤਰੀਕੇ ਦੇ ਨਾਲ ਜਿਹੜਾ ਉਹ ਡੋਲ ਗਿਆ ਹੋਇਆ। ਇੱਥੇ ਵੀ ਹਾਲਾਤ ਜਿਹੜੇ ਦੀ ਫੜਾਂ ਤਾਂ ਮਾਰੀ ਜਾਂਦੇ ਨੇ। ਸਰਕਾਰ ਵੀ ਜਿਹੜੀ ਦੀ ਉਹ ਬਾਹਰਲੇ ਘਰੇ ਕਹੀ ਜਾਂਦੀ ਸਾਡੇ ਹਾਲਾਤ ਦਿੱਲੀ ਵਰਗੇ ਨਹੀਂ, ਸਾਡੇ ਕੋਲੇ ਬਹੁਤ ਇੱਥੇ ਇੰਤਜ਼ਾਮ ਨੇ, ਸਾਡੇ ਕੋਲੇ ਜਿਹੜੇ ਵੈਂਟੀਲੇਟਰ ਸਿਸਟਮ ਬਹੁਤ ਨੇ, ਆਕਸੀਜਨ ਦੀ ਕੋਈ ਕਮੀ ਨਹੀਂ। ਜਦੋਂ ਕਿ ਦੂਜੇ ਪਾਸੇ ਇਹ ਆ ਕਿ ਆਕਸੀਜਨ ਦੇ 2 ਪਲਾਂਟ ਸੀ, ਦੋਨੋਂ ਬੰਦ ਪਏ ਨੇ। ਹੁਣ ਸਰਕਾਰ ਤੋਂ ਜਿਹੜੀ ਉਹ ਐਨਓਸੀ ਕੇਂਦਰ ਦੀ ਸਰਕਾਰ ਤੋਂ ਮੰਗੀ ਜਾ ਰਹੀ ਹੈ। ਪਹਿਲਾਂ ਉਹ ਬੰਦ ਕਿਉਂ ਹੋ ਗਏ? 1 ਸਾਲ ਦੇ ਵਿੱਚ ਸਿੱਖਿਆ ਕੀ ਸਭ ਤੋਂ ਵੱਡੀ ਜਿਹੜੀ ਦੀ ਉਹ ਇਹ ਗੱਲ ਹੈ। ਔਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਸੇ ਤਰੀਕੇ ਦੇ ਨਾਲ ਇਥੋਂ ਜਿਹੜਾ ਉਹ ਪਲਾਇਨ ਉਹਨਾਂ ਦਾ ਜਾਰੀ ਹੈ। ਬਾਕੀ ਸੂਬਿਆਂ ਤੋਂ ਵੀ ਜਾਰੀ ਹੈ, ਪੰਜਾਬ ਤੋਂ ਵੀ ਜਿਹੜਾ ਉਹ ਜਾਰੀ ਹੈ। ਲੁਧਿਆਣੇ ਵਰਗੇ ਜਿਹੜਾ ਸ਼ਹਿਰ ਹੈ ਜਿੱਥੇ ਇੰਡਸਟਰੀ ਥੋੜੀ ਬਹੁਤੀ ਬਚਦੀ ਹੈ, ਉੱਥੇ 700 ਰੁਪਈਆ 800 ਰੁਪਈਆ ਦਿਹਾੜੀ ਜਿਹੜੀ ਆ ਉਹ ਮਜ਼ਦੂਰਾਂ ਦੇ ਵੱਲੋਂ ਮੰਗੀ ਜਾ ਰਹੀ ਹੈ, ਕਿਉਂਕਿ ਮਜ਼ਦੂਰ ਬੜੀ ਤੇਜ਼ੀ ਦੇ ਨਾਲ ਨਿਕਲ ਰਹੇ ਨੇ। ਇਸ ਪਾਸੇ ਵੱਲ ਪੰਜਾਬ ਸਰਕਾਰ ਦਾ ਕੋਈ ਪਲਾਨ ਜਿਹੜਾ ਜੀ ਉਹ ਨਹੀਂ ਹੈ, ਨਾ ਕੋਈ ਬਿਆਨ, ਨਾ ਕੋਈ
ਪਲਾਨ ਜਿਵੇਂ ਇਹ ਸੋਚਿਆ ਹੈ ਵੀ ਆਪੇ ਜਿਹੜਾ ਦੀ ਠੀਕ ਹੁੰਦਾ ਰਹੂਗਾ। ਇਹੋ ਜਿਹੇ ਹਾਲਾਤ ਜਿਹੜੇ ਦੀ ਉਹ ਸਰਕਾਰਾਂ ਨੇ ਇੱਥੇ ਲੋਕਾਂ ਦੇ ਜਿਹੜੇ ਉਹ ਬਣਾ ਦਿੱਤੇ ਹੋਏ ਆ। ਬਿਲਕੁਲ ਜੀ, ਇਸੇ ਤਰ੍ਹਾਂ ਹੋਣਾ। ਪਿਛਲੇ ਸਾਲ ਦਾ ਕੁਝ ਵੀ ਨਹੀਂ ਸਿੱਖਿਆ। ਤਾਂ ਅੱਗੇ ਮੋਦੀ ਨੇ ਕਿਹਾ ਕਿ ਲਾਕਡਾਊਨ ਤੇ ਆਖਰੀ ਰਾਹ ਆ, ਪਰ ਇਸ ਤੂਫਾਨ ਨੂੰ ਝੱਲਣਾ ਤੁਹਾਨੂੰ ਹੀ ਪਊਗਾ। ਦੇਖੋ ਜੇ ਜਿਹੜਾ ਰਾਤ ਪ੍ਰਧਾਨ ਮੰਤਰੀ ਹੋਰਾਂ ਨੇ ਰਾਸ਼ਟਰ ਨੂੰ ਸੰਬੋਧਨ ਜਿਹੜਾ ਉਹ ਕੀਤਾ, ਉਹਦੇ ਵਿੱਚੋਂ ਜੇ ਲੈ ਦੇ ਕੇ ਕੱਢਣ ਪਾਉਣ ਨੂੰ ਕੁਝ ਹੋਵੇ ਤਾਂ ਆਹੀ ਜਿਹੜੀਆਂ ਦੀ ਉਹ ਗੱਲਾਂ ਸੀਗੀਆਂ ਕਿ COVID-19 ਦੇ ਖਿਲਾਫ ਮੁੜ ਕੇ ਵੱਡੀ ਜੰਗ ਦਾ ਸਾਹਮਣਾ ਕਰਨਾ ਪੈ ਰਿਹਾ। ਪਿਛਲੇ ਕੁਝ ਦਿਨਾਂ ਦੇ ਵਿੱਚ ਲਏ ਫੈਸਲਿਆਂ ਦੇ ਨਾਲ ਹਾਲਾਤ ਦੇ ਵਿੱਚ ਸੁਧਾਰ ਹੋਊਗਾ। ਲਾਕਡਾਊਨ ਸਭ ਤੋਂ ਅਖੀਰਲਾ ਰਾਹ ਹੋਣਾ ਚਾਹੀਦਾ। ਪਿਛਲੇ ਸਾਲ 4 ਘੰਟਿਆਂ ਦੇ ਨੋਟਿਸ ਦੇ ਉੱਤੇ ਲਾਕਡਾਊਨ ਲਾਉਣ ਵਾਲੇ ਲੋਕਾਂ ਨੂੰ ਉਦੋਂ ਪਹਿਲਾਂ ਥਾਲੀਆਂ ਖੜਕਾਉਣ ਦਾ ਸੱਦਾ ਦੇਣ ਵਾਲੇ, ਟੱਲੀਆਂ ਵਜਾਉਣ ਦਾ ਸੱਦਾ ਜਿਹੜਾ ਉਹ ਦੇਣ ਵਾਲੇ, ਭਾਂਡੇ ਖੜਕਾਉਣ ਦਾ ਸੱਦਾ ਦੇਣ ਵਾਲੇ, ਐਤਕੀ ਨਾ ਟੱਲੀਆਂ ਖੜਕਾਉਣ ਲਈ ਕਿਹਾ ਨਾ ਭਾਂਡੇ ਖੜਕਾਉਣ ਲਈ ਕਿਹਾ, ਕਿਉਂਕਿ ਸਰਕਾਰ ਦੇ ਭਾਂਡੇ ਆਪਣੇ ਖੜਕੇ ਪਏ ਆ। ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਲੋਕ ਤਕਲੀਫ 'ਚ ਨੇ, ਪਰ ਸਾਨੂੰ ਆਪਣੀ ਪੂਰੀ ਤਾਕਤ ਦੇ ਨਾਲ ਲੜਨ ਦੀ ਜਿਹੜੀ ਉਹ ਲੋੜ ਹੈ। ਇਹ ਕਿਹਾ ਕਿ ਜਿਹੜੀਆਂ ਲੋਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨੇ ਉਹਦੇ ਨਾਲ ਕਰੋਨਾ ਵਾਇਰਸ ਨੂੰ ਮਾਤ ਜਿਹੜੀ ਆ ਉਹ ਮਿਲੂਗੀ। ਇਹ ਵੀ ਕਿਹਾ ਕਿ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਉਹ ਆਪਣਾ ਉਤਪਾਦਨ ਸਮਰੱਥਾ ਵਧਾਉਣ, ਸਰਕਾਰ ਉਹਨਾਂ ਦੀ ਪੂਰੀ ਮਦਦ ਜਿਹੜੀ ਆ ਉਹ ਕਰੂਗੀ। ਜਿਹੜੀ ਵਿਦੇਸ਼ੀ ਵੈਕਸੀਨ ਆ ਰਹੀ ਆ ਉਹਦੇ ਬਾਰੇ ਦੇ ਵਿੱਚ ਸਰਕਾਰ ਚੁੱਪ ਹੈ। ਉਹ ਮੁੱਲ ਮਿਲੂਗੀ, ਮੁਫਤ ਮਿਲੂਗੀ, ਕਿਸ ਰੇਟ ਦੇ ਉੱਤੇ ਜਿਹੜੀ ਆ ਉਹ ਮਿਲੂਗੀ, ਇਹਦੇ ਬਾਰੇ ਚ ਕੁਝ ਨਹੀਂ ਜਿਹੜਾ ਉਹ ਦੱਸਿਆ ਜਾ ਰਿਹਾ। ਜਿਹੜੇ ਪ੍ਰਵਾਸੀ ਮਜ਼ਦੂਰਾਂ ਦਾ ਮੈਂ ਹੁਣੇ ਤੁਹਾਨੂੰ ਜ਼ਿਕਰ ਕੀਤਾ ਜੀ, ਉਹਦਾ ਕੋਈ ਨਹੀਂ ਜਿਹੜਾ ਉਹ ਦੱਸਿਆ ਗਿਆ, ਕੁਝ ਨਹੀਂ ਦੱਸਿਆ ਗਿਆ ਕਿ ਉਹਦੇ ਬਾਰੇ ਦੇ ਵਿੱਚ ਕੀ ਸਰਕਾਰ ਜਿਹੜੀ ਕੁਝ ਕਰ ਰਹੀ ਹੈ। ਬੱਸਾਂ ਜਿਹੜੀਆਂ ਨੇ ਉਹਦੇ ਵਿੱਚ ਜਿਹੜੀ 40 ਸੀਟਾਂ ਵਾਲੀ ਬੱਸ ਹੈ ਉਹਦੇ ਵਿੱਚ 90 ਉਹ ਤੁੰਨ ਕੇ ਲਿਜਾ ਰਹੇ ਆ। ਕੱਲ ਇੱਧਰ ਇੱਕ ਜਿਹੜੀ ਬੱਸ ਹੈ ਉਹਦਾ ਐਕਸੀਡੈਂਟ ਹੋਇਆ, 3 ਮਜ਼ਦੂਰ ਜਿਹੜੇ ਉਹ ਮਾਰੇ ਗਏ। 75 ਵਾਲੀ ਉਹ ਬੱਸ ਸੀ, ਡਬਲ ਡੈਕਰ, ਜਿਹੜੀ ਡਬਲ ਡੈਕਰ ਤਾਂ ਨਹੀਂ, ਉੱਤੇ ਬੈੱਡ ਵਗੈਰਾ ਜਿਹੜੇ ਉਹਦੇ ਹੁੰਦੇ ਆ, 75 ਵਾਲੀ ਸੀ। ਉਹਦੇ ਵਿੱਚ ਜਿਹੜਾ ਉਹ 180 ਦੇ ਕਰੀਬ ਜਿਹੜੇ ਦੀ ਉਹ ਮਜ਼ਦੂਰ ਤਾੜੇ ਹੋਏ ਸੀਗੇ। ਉਹ ਆਪਣੇ ਰਾਜਾਂ ਨੂੰ ਕਿਉਂ ਭੱਜ ਰਹੇ ਆ, ਇਹਦੇ ਬਾਰੇ ਦੇ ਵਿੱਚ ਸਰਕਾਰ ਨੇ ਕੋਈ ਜਿਹੜਾ ਦੀ ਉਹ ਜਵਾਬ ਨਹੀਂ ਦਿੱਤਾ ਕਿ ਉਹਨਾਂ ਦੀ ਕੋਈ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਹੌਸਲਾ ਦਿੱਤਾ ਜਾਵੇ, ਉਹਨਾਂ ਨੂੰ ਇੱਥੇ ਰੱਖਿਆ ਜਾਵੇ, ਕੋਈ ਨੌਕਰੀ ਦੀ ਗੱਲ ਕੀਤੀ ਜਾਵੇ, ਕੋਈ ਰੋਟੀ ਦੀ ਗੱਲ ਜਿਹੜੀ ਉਹ ਕੀਤੀ ਜਾਵੇ। ਔਰ ਇਹਨਾਂ ਤੋਂ ਜਿਹੜਾ ਅੰਨਾ ਕਿਰਾਇਆ ਇਹ ਬੱਸਾਂ ਵਾਲੇ ਲੈ ਰਹੇ ਆ, ਇਹਦੇ ਉੱਤੇ ਕੋਈ ਰਾਜਾਂ ਦੀ ਰਿਸਟ੍ਰਿਕਸ਼ਨ ਨਹੀਂ ਆ। ਸਣੇ ਪੰਜਾਬ ਦੇ ਵਿੱਚੋਂ ਇੱਥੇ ਢੰਡਾਰੀ ਕਲਾ ਤੋਂ, ਰਾਜਪੁਰੇ ਤੋਂ ਲੈ ਕੇ ਤੁੰਨ ਕਿ ਜਿਹੜੀਆਂ ਬੱਸਾਂ ਨੇ ਉੱਤਰ ਪ੍ਰਦੇਸ਼, ਬਿਹਾਰ ਨੂੰ ਜਾਂਦੀਆਂ ਭਰੀਆਂ ਜਾ ਰਹੀਆਂ ਨੇ। 1500 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਲਗਾਤਾਰ ਇਹਨਾਂ ਮਜ਼ਦੂਰਾਂ ਤੋਂ ਇਹ ਪ੍ਰਾਈਵੇਟ ਟਰਾਂਸਪੋਰਟ ਵਾਲੇ ਜਿਹੜੇ ਦੀ ਉਹ ਲਾ ਰਹੇ ਆ। ਸਰਕਾਰ ਦੇ ਜਾਂ ਪ੍ਰਧਾਨ ਮੰਤਰੀ ਹੋਰਾਂ ਦੇ ਇਸ ਭਾਸ਼ਣ ਦੇ ਵਿੱਚ ਕਿਸੇ ਕਿਸਮ ਦਾ ਕੋਈ ਜਿਹੜਾ ਦੀ ਇਹਦਾ ਜ਼ਿਕਰ ਨਹੀਂ ਮਿਲਿਆ ਕਿ ਇਹਨਾਂ ਵਿਚਾਰੇ ਮਜ਼ਦੂਰਾਂ ਦਾ ਜਿਹੜਾ ਉਹ ਕੀ ਕੀਤਾ ਜਾਵੇ। ਇਹ ਕਿਹਾ ਗਿਆ ਕਿ ਸਾਰਾ ਧਿਆਨ ਜਿਹੜਾ ਮਾਈਕਰੋ ਕੰਟੇਨਮੈਂਟ ਜ਼ੋਨ ਜਿਹੜੇ ਨੇ ਉਹਦੇ ਉੱਤੇ ਕੇਂਦਰਿਤ ਕੀਤਾ ਜਾਵੇ, ਕਿਉਂਕਿ ਜਿਹੜੇ ਬੱਸ ਅੱਡਿਆਂ ਦੇ ਉੱਤੇ ਬੱਸਾਂ ਦੇ ਵਿੱਚ ਜਿੰਨੇ ਭਰ ਕੇ ਮਜ਼ਦੂਰ ਜਿਹੜੇ ਉਹ ਜਾ ਰਹੇ ਨੇ, ਉੱਥੇ ਫਿਰ ਉਹੀ ਮੁਸ਼ਕਲ ਤਾਂ ਸੋਸ਼ਲ ਡਿਸਟੈਂਸ ਵਾਲੀ ਜਿਹੜੀ ਉਹ ਆ ਰਹੀ ਹੈ। ਹੁਣ ਤੱਕ ਰੈਲੀਆਂ ਦੇ ਵਿੱਚ ਰੁੱਝੇ ਰਹੇ ਤੇ ਹਰ ਹੀਲੇ ਪੱਛਮੀ ਬੰਗਾਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਜਿਹੜਾ ਕੇਂਦਰ ਦੀ ਸਰਕਾਰ, ਖਾਸ ਤੌਰ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ, ਉਹਨਾਂ ਦਾ ਇਸ ਪਾਸੇ ਵੱਲ ਕੋਈ ਧਿਆਨ ਹੀ ਨਹੀਂ ਜਿਹੜਾ ਦੀ ਉਹ ਰਿਹਾ ਕਿ ਮੁਲਕ ਇਸ ਵੇਲੇ ਕਰੋਨਾ ਦੀ ਵਜ੍ਹਾ ਕਰਕੇ ਇੱਕ ਗੰਭੀਰ ਸਥਿਤੀ ਦੇ ਵਿੱਚ ਚਲੇ ਗਿਆ। ਬਿਲਕੁਲ ਜੀ, ਬਿਲਕੁਲ। ਲੋਕ ਵੀ ਸਮਝਦੇ ਨੇਗੇ ਪਿਛਲੀ ਗੱਲ ਤੋਂ ਕਿ ਕਰਦੇ ਤਾਂ ਕੱਖ ਨਹੀਂ ਸਾਡੇ ਲਈ। ਅੱਗੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਆ, ਉਸਨੇ ਲਾਏ ਕੁਝ ਲੋਕਾਂ ਦੇ ਉੱਤੇ ਨਿਸ਼ਾਨੇ। ਜਿਹੜੇ ਇੱਥੇ ਪੰਜਾਬ ਸਰਕਾਰ ਹੈ ਜੀ, ਉਹਦੇ ਗ੍ਰਹਿ ਵਿਭਾਗ ਨੇ, ਗ੍ਰਹਿ ਵਿਭਾਗ ਮੁੱਖ ਮੰਤਰੀ ਹੋਰਾਂ ਦੇ ਕੋਲੇ ਆ। ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਅਰਲੀ ਰਿਟਾਇਰਮੈਂਟ ਦੇ ਰਸਮੀ ਹੁਕਮ ਜਾਰੀ ਕਰਤੇ ਆ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹਦੀ ਪੁਸ਼ਟੀ ਕੀਤੀ ਆ ਕਿ ਮੁੱਖ ਮੰਤਰੀ ਹੋਰਾਂ ਦੀ ਪ੍ਰਵਾਨਗੀ ਤੋਂ ਬਾਅਦ ਇਹ ਹੁਕਮ ਜਾਰੀ ਹੋ ਗਏ ਆ। 1998 ਬੈਚ ਦੇ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੇ 14 ਅਪ੍ਰੈਲ ਨੂੰ ਅਰਲੀ ਰਿਟਾਇਰਮੈਂਟ ਅਸਤੀਫੇ ਸੰਬੰਧੀ ਅਰਜ਼ੀ ਦਿੱਤੀ ਸੀਗੀ। ਇਹਦੇ ਨਾਲ ਪੰਜਾਬ ਸਰਕਾਰ ਦੀਆਂ ਚਿੰਤਾਵਾਂ ਤੇ ਚੁਣੌਤੀਆਂ ਵੱਧ ਗਈਆਂ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਦੇ ਰਾਹੀਂ ਕੋਟਕਪੂਰਾ ਪੁਲਿਸ ਗੋਲੀकांड ਦੀ ਜਾਂਚ ਰਿਪੋਰਟ ਰੱਦ ਕਰਨ ਦੇ ਨਾਲ ਭਵਿੱਖ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ SIT ਟੀਮ ਤੋਂ ਲਾਂਭੇ ਰੱਖਣ ਦੇ ਵਾਸਤੇ ਕਿਹਾ ਸੀਗਾ। ਔਰ ਇਸ ਤੋਂ ਬਾਅਦ ਇਹ ਸਾਬਕਾ ਪੁਲਿਸ ਅਧਿਕਾਰੀ ਜਿਹੜੇ ਸਾਬਕਾ ਹੁਣ ਹੋ ਗਏ ਨੇ ਜੀ, ਉਹ ਨਾਰਾਜ਼ ਦੱਸੇ ਜਾ ਰਹੇ ਸੀ।
ਇਹ ਨਾਰਾਜ਼ਗੀ ਜਿਹੜੀ ਆ ਨਾ ਜੀ, ਉਹ ਜਨਤਕ ਹੋਣ ਤੋਂ ਬਾਅਦ ਇਹਦੇ ਵਾਸਤੇ ਜਿਹੜਾ ਜੀ ਇਹ ਘਟਨਾ ਦੇ ਨਾਲ ਜੁੜੇ ਜਿਹੜੇ ਪੁਲਿਸ ਗੋਲੀकांड ਨੇ, 2 ਬਹਿਬਲ ਤੇ ਕੋਟਕਪੂਰਾ, ਇਹਦੀ ਜਾਂਚ ਦੇ ਵਾਸਤੇ ਇੱਕ ਵੱਡੀ ਚੁਣੌਤੀ ਸਰਕਾਰ ਸਾਹਮਣੇ ਖੜੀ ਹੋ ਗਈ ਹੈ। ਸਰਕਾਰ ਲਈ ਚਿੰਤਾ ਵਾਲੀ ਗੱਲ ਇਹ ਵੀ ਬਣੀ ਹੋਈ ਆ ਕਿ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਸਰਕਾਰ ਦੇ ਵਿਰੁੱਧ ਫਰੰਟ ਖੋਲ ਦਿੱਤਾ। ਉਹਨੇ ਵੱਡਾ ਨਿਸ਼ਾਨਾ ਜਿਹੜਾ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਉਹਦੇ ਸਾਥੀ ਵਕੀਲਾਂ ਨੂੰ ਬਣਾਇਆ। ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਅਤੁਲ ਨੰਦਾ ਹੋਰਾਂ ਨੂੰ ਮੁੱਖ ਮੰਤਰੀ ਨੇ ਇਹ ਗੱਲ ਲਿਖਤੀ ਰੂਪ ਦੇ ਵਿੱਚ ਵੀ ਕਹੀ ਸੀ ਕਿ ਇਹ ਅਹਿਮ ਕੇਸ ਨੇ, ਇਹਦੇ ਵਿੱਚ ਐਡਵੋਕੇਟ ਜਨਰਲ ਆਪ ਪੇਸ਼ ਹੋਣ। ਉਹਨਾਂ ਕਿਹਾ ਕਿ ਜਦੋਂ ਸਰਕਾਰ ਇਹਨਾਂ ਜਿਹੜਾ ਕਹਿੰਦੀ ਰਹੀ ਕਿ ਆਪ ਪੇਸ਼ ਹੋਣ, ਐਡਵੋਕੇਟ ਜਨਰਲ ਫੇਰ ਵੀ ਆਪ ਪੇਸ਼ ਨਹੀਂ ਹੋਏ, ਦਿੱਲੀ ਤੋਂ ਲਿਆਂਦੇ ਮਹਿੰਗੇ ਵਕੀਲਾਂ ਨੂੰ ਪੇਸ਼ ਕਰਾਉਂਦੇ ਰਹੇ। ਇਥੋਂ ਤੱਕ ਕਹਿਤਾ ਕਿ ਤੁਸੀਂ ਅਤੁਲ ਨੰਦਾ ਦੀਆਂ ਐਪਲੀਕੇਸ਼ਨਾਂ ਕਢਵਾ ਲਓ, ਜਿੱਥੇ ਉਹਨੇ ਮੈਡੀਕਲ ਜਿਹੜੀ ਐਪਲੀਕੇਸ਼ਨ ਲਾਈ ਆ ਉਹ ਸਿਰਫ ਉਹਨਾਂ ਕੇਸਾਂ ਦੇ ਵਿੱਚ ਲਾਈ ਆ ਜਿਹੜੀਆਂ ਬੇਅਦਬੀ ਵਾਲੇ ਜਿਹੜੇ ਉਹ ਕੇਸ ਸੀਗੇ। ਇਹ ਬੜਾ ਅਹਿਮ ਤੇ ਵੱਡਾ ਜਿਹੜਾ ਜੀ ਉਹਨਾਂ ਨੇ ਦੋਸ਼ ਅਤੁਲ ਨੰਦਾ ਦੇ ਉੱਤੇ ਲਾਇਆ। ਔਰ ਇਸ ਵੇਲੇ ਕਾਂਗਰਸ ਦੇ ਅੰਦਰ ਬੜੀ ਹਲਚਲ ਜਿਹੜੀ ਆ ਉਹ ਮਚੀ ਹੋਈ ਆ। ਇਹ ਹਲਚਲ ਕਿੰਨੀ ਕੁ ਬਾਹਰ ਆਉਂਦੀ ਆ, ਇਹਦੇ ਵਾਸਤੇ ਇੰਤਜ਼ਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਹੁਕਮ ਦੇ ਫੈਸਲੇ ਦਾ। ਉਦੋਂ ਬਾਅਦ ਜਿਹੜਾ ਜੀ ਇਹਦੇ ਉੱਤੇ ਹਿਲਜੁਲ ਜਿਹੜੀ ਉਹ ਤਕੜੀ ਨਜ਼ਰ ਆਊਗੀ। ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਜਿਹੜਾ ਦੂਜਾ ਨਿਸ਼ਾਨਾ ਉਹ ਐਚ.ਐਸ. ਫੂਲਕਾ ਹੋਰਾਂ ਦੇ ਉੱਤੇ ਵੀ ਲਾਇਆ, ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਫੂਲਕਾ ਸਾਹਿਬ ਨੂੰ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਬੇਨਤੀ ਕੀਤੀ ਸੀ ਕਿ ਫੂਲਕਾ ਸਾਹਿਬ, ਇਹ ਕੇਸ ਬੜਾ ਅਹਿਮ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜੁੜੀਆਂ ਘਟਨਾਵਾਂ ਦੇ ਨਾਲ ਰਿਲੇਟਡ ਹੈ, ਇਸ ਕਰਕੇ ਤੁਸੀਂ ਹਾਈ ਕੋਰਟ ਦੇ ਵਿੱਚ ਪੇਸ਼ ਹੋ ਜਾਓ। ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਕੀਲਾਂ ਦੀ ਜਿਹੜੀ ਫੌਜ ਆ ਉਹ ਕੁਝ ਨਹੀਂ ਕਰ ਰਹੀ ਔਰ ਇਸ ਕੇਸ ਨੂੰ ਤਾਰ-ਪੀਡੋ ਕਰ ਰਹੀ ਹੈ। ਉਹਨਾਂ ਕਿਹਾ ਕਿ ਫੂਲਕਾ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਕਿਸੇ ਹਾਈ ਕੋਰਟ 'ਚ ਨਹੀਂ ਪੇਸ਼ ਹੁੰਦਾ, ਮੈਂ ਤਾਂ ਸੁਪਰੀਮ ਕੋਰਟ ਵਾਲੇ ਕੇਸ ਹੀ ਦੇਖਦਾ, ਤੇ ਜਦੋਂ ਸੁਪਰੀਮ ਕੋਰਟ 'ਚ ਕੇਸ ਆਊਗਾ ਉਦੋਂ ਦੇਖ ਲਾਂਗੇ। ਇਹਦੇ ਉੱਤੇ ਫੂਲਕਾ ਸਾਹਿਬ ਨੂੰ ਵੀ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਦੇਣਾ ਪੈ ਗਿਆ, ਔਰ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਮੈਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਖਿਲਾਫ ਕੁਝ ਨਹੀਂ ਬੋਲਣਾ, ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਜੇ ਇਸ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਦਾ ਝਗੜਾ ਹੋ ਜਾਂਦਾ ਹੈ ਤੇ ਇਹਦਾ ਲਾਹਾ ਵਿਰੋਧੀਆਂ ਤੇ ਮੁਲਜ਼ਮਾਂ ਨੂੰ ਜਿਹੜਾ ਉਹ ਮਿਲ ਸਕਦਾ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਬਹੁਤਾ ਕੁਝ ਇਹਦੇ ਉੱਤੇ ਨਹੀਂ ਕਹਿਣਾ। ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਕੁਝ ਸਮਾਂ ਪਹਿਲਾਂ ਇਸ ਕੇਸ ਦੀ ਪੀੜਤ ਧਿਰ ਦੇ ਵੱਲੋਂ ਇੱਕ ਬੰਦਾ ਜ਼ਰੂਰ ਆਇਆ ਸੀਗਾ ਔਰ ਉਹਨੇ ਇਹ ਗੱਲ ਕਹੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਉਹਨਾਂ ਨੂੰ ਭੇਜਿਆ। ਫੂਲਕਾ ਸਾਹਿਬ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਇਹ ਗੱਲ ਕਹੀ ਕਿ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ, ਜਿਹੜੇ ਸੀਨੀਅਰ ਐਡਵੋਕੇਟ ਨੇ ਪੰਜਾਬ ਦੇ, ਤੇ ਉਹਨਾਂ ਨੇ ਇਹ ਗੱਲ ਕਹਿੰਦੇ ਕਿ ਮੈਂ ਉਸ ਧਿਰ ਨੂੰ ਇਹ ਕਹੀ ਕਿ ਉਹ ਤਾਂ ਬੈਸਟ ਵਕੀਲ ਨੇ ਹਿਊਮਨ ਰਾਈਟਸ ਦੇ, ਇਸ ਕਰਕੇ ਉਹ ਹਾਈ ਕੋਰਟ ਦੇ ਕੇਸ ਕਰਦੇ ਆ, ਉਹਨਾਂ ਦਾ ਉੱਥੇ ਨਾਮ ਹੈ, ਮੇਰਾ ਉੱਥੇ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਇੰਨਾ ਨਾਮ ਨਹੀਂ ਹੈਗਾ, ਮੈਂ ਸੁਪਰੀਮ ਕੋਰਟ ਦੇ ਕੇਸ ਕਰਦਾ, ਇਸ ਕਰਕੇ ਮੈਂ ਉਹ ਕੇਸ ਲੜਨ ਤੋਂ ਨਾ ਜਿਹੜੀ ਉਹ ਕੀਤੀ ਸੀਗੀ। ਇਸੇ ਤਰ੍ਹਾਂ ਦਾ ਇੱਕ ਜਿਹੜਾ ਨਾ ਜੀ ਪਹਿਲਾਂ ਦੋਸ਼ ਹਰਦੀਪ ਸਿੰਘ ਡਿਬਡਬਾ, ਜਿਨ੍ਹਾਂ ਦੇ ਪੋਤਰੇ ਦੀ 26 ਜਨਵਰੀ ਨੂੰ ਜਿਹੜੀ ਉਹ ਡੈਥ ਹੋਈ ਸੀ, ਉਹਨਾਂ ਨੇ ਵੀ ਜਿਹੜਾ ਜੀ ਉਹ ਲਾਇਆ ਸੀਗਾ ਵੀ ਉਹ ਕੇਸ ਦੇ ਸੰਬੰਧ ਦੇ ਵਿੱਚ ਫੂਲਕਾ ਸਾਹਿਬ ਕੋਲੇ ਜਿਹੜਾ ਜੀ ਗਏ ਸੀ ਤੇ ਉਹਨਾਂ ਨੇ ਕੇਸ ਲੜਨ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀਗੀ। ਇਹ ਵੱਡਾ ਜਿਹੜਾ ਹਮਲਾ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਆਈਜੀ ਅਤੁਲ ਨੰਦਾ ਤੇ ਫੂਲਕਾ ਸਾਹਿਬ ਦੇ ਉੱਤੇ ਕੀਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਬਹਿਬਲ ਕਲਾਂ ਕਾਂਡ ਦੀ, ਉਹ ਸੁਣਵਾਈ ਵੀ 5 ਤਰੀਕ ਤੱਕ ਟਲੀ। ਦੇਖੋ, ਇਹ ਕੇਸ ਜਿਹੜੇ ਨੇ ਸਰਕਾਰ ਮੰਨੇ ਜਾਂ ਨਾ ਮੰਨੇ, ਇਹ ਮਿਲੀ ਭੁਗਤ ਦੇ ਨਾਲ ਜਿਹੜਾ ਜੀ ਇਹ ਸਾਰਾ ਇਸ ਜਾਂਚ ਦਾ ਸਤਿਆਨਾਸ਼ ਹੋ ਗਿਆ ਜੀ, ਔਰ ਇਹਦੇ ਵਿੱਚ ਹੁਣ ਕਦੀ ਇਨਸਾਫ ਮਿਲ ਸਕੂਗਾ, ਕਦੀ? ਤੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਹੋ ਗਿਆ। ਬੇਸ਼ੱਕ ਇਸ ਵੇਲੇ ਜਿਹੜੀ ਉਡੀਕੀ ਜਾ ਰਹੀ ਆ ਉਹ ਆਰਡਰ ਦੀ ਕਾਪੀ ਉਡੀਕੀ ਜਾ ਰਹੀ ਹੈ, ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਪਿਛਲੇ ਹਫਤੇ ਆਰਡਰ ਜਿਹੜਾ ਉਹ ਕੀਤਾ ਕੋਟਕਪੂਰਾ ਗੋਲੀ ਕਾਂਡ ਦੇ ਸੰਬੰਧ ਦੇ ਵਿੱਚ, SIT ਜਿਹੜੀ ਆ ਉਹ ਰੱਦ ਕਰਤੀ ਔਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਬਾਰੇ 'ਚ ਇਹ ਕਿਹਾ ਕਿ ਉਹ ਕਿਸੇ SIT ਦੇ ਵਿੱਚ ਨਹੀਂ ਹੋਣੇ ਚਾਹੀਦੇ। ਹੁਣ ਇਹ 2 ਗੋਲੀ ਕਾਂਡ ਸੀਗੇ, ਇੱਕ ਕੋਟਕਪੂਰਾ ਗੋਲੀ ਕਾਂਡ ਤੇ ਦੂਜਾ ਬਹਿਬਲ ਗੋਲੀ ਕਾਂਡ। ਬਹਿਬਲ ਗੋਲੀ ਕਾਂਡ ਦੀ ਜਿਹੜੀ ਜਾਂਚ ਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗੀ ਹੋਈ ਸੀ ਔਰ ਅੱਡੀ ਚੋਟੀ ਦਾ ਜ਼ੋਰ ਪੰਜਾਬ ਸਰਕਾਰ ਦਾ ਇਹ ਲੱਗਿਆ ਹੋਇਆ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਇਹਦੀ ਤਰੀਕ ਅੱਗੇ ਲੈ ਲਈ ਜਾਵੇ, ਕਿਉਂਕਿ ਸਰਕਾਰ ਕੁਝ ਦਿਨਾਂ ਦੇ ਵਾਸਤੇ ਇੱਕ ਆਕਸੀਜਨ ਜਿਹੜੀ ਆ ਉਹ ਚਾਹੀਦੀ ਹੈ ਉਹਨੂੰ ਇਸ ਮਸਲੇ ਦੇ ਉੱਤੇ। ਫੈਸਲਾ ਇਹਦਾ ਕੀ ਆਉਣਾ ਜਿਹੜਾ ਬਹਿਬਲ ਕਲਾਂ ਦਾ ਉਹ ਵੀ ਪਤਾ,
ਕਿਉਂਕਿ ਜਿਹੜਾ ਕੋਟਕਪੂਰੇ ਦੇ ਮਾਮਲੇ 'ਚ ਆਇਆ ਉਹੀ ਫੈਸਲਾ ਇਹਦੇ ਸੰਬੰਧ 'ਚ ਆਉਣਾ, ਉਹਨੂੰ ਦੇਖ ਕੇ ਹਾਈ ਕੋਰਟ ਨੇ ਜਿਹੜਾ ਫੈਸਲਾ ਦੇ ਦੇਣਾ। ਸਰਕਾਰ ਦੇ ਜਿਹੜੇ ਵਕੀਲਾਂ ਦੀ ਫੌਜ ਉਹ ਪੇਸ਼ ਹੋਈ ਔਰ ਉਹਨਾਂ ਨੇ ਜਾ ਕੇ ਜਿਹੜੀਆਂ ਗੱਲਾਂ ਇਹ ਕੀਤੀਆਂ ਉਹਦੇ ਵਿੱਚ ਕਿ ਦੇਖੋ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਅਸਤੀਫਾ ਦੇ ਦਿੱਤਾ, ਇਸ ਕਰਕੇ SIT ਤੇ ਸਰਕਾਰ ਦੇ ਵਕੀਲ ਅੱਜ ਇਸ ਮਾਮਲੇ ਦੇ ਵਿੱਚ ਬਹਿਸ ਨਹੀਂ ਕਰ ਸਕਦੇ। ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਵਕੀਲਾਂ ਨੇ ਜਿਹੜੀ ਦੀ ਇਹ ਗੱਲ ਜਿਹੜੀ ਉਹ ਕਹੀ ਕਿ ਅੱਜ ਦੀ ਬਹਿਸ ਜਿਹੜੀ ਆ ਅੱਗੇ ਇਹ ਟਾਲ ਦਿਓ। ਹਾਲਾਂਕਿ ਅਦਾਲਤ ਦੇ ਵਿੱਚ ਖਚਾਈ ਤਾਂ ਉਹਨਾਂ ਦੀ ਹੋਈ, ਪਰ ਜੋ ਪੰਜਾਬ ਸਰਕਾਰ ਚਾਹੁੰਦੀ ਸੀਗੀ ਉਹਨੂੰ ਇਹਦੇ ਵਿੱਚ ਸਫਲਤਾ ਜ਼ਰੂਰ ਜਿਹੜੀ ਉਹ ਮਿਲ ਗਈ। ਬਹਿਬਲ ਗੋਲੀ ਕਾਂਡ ਦੇ ਵਿੱਚ ਬਹਿਸ ਕਰਨ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਦੇ ਬਾਰੇ ਹਾਈ ਕੋਰਟ ਦੇ ਵੱਲੋਂ ਸੁਣਾਏ ਫੈਸਲੇ ਦੀ ਸਮੀਖਿਆ ਪੰਜਾਬ ਸਰਕਾਰ ਜਿਹੜਾ ਜੀ ਉਹ ਕਰਨੀ ਚਾਹੁੰਦੀ ਹੈ। ਅੱਜ ਤੱਕ ਜਿਹੜਾ ਜੀ ਕਿਸੇ ਵੀ ਧਿਰ ਨੂੰ ਅਜੇ ਤੱਕ ਜਿਹੜਾ ਇਹ ਨਹੀਂ ਮਿਲਿਆ ਜੀ ਫੈਸਲੇ ਦੀ ਕਾਪੀ ਨਹੀਂ ਮਿਲੀ, ਕਿਉਂਕਿ ਅਜੇ ਜੱਜ ਸਾਹਿਬ ਨੇ ਇਹ ਫੈਸਲਾ ਲਿਖਿਆ ਨਹੀਂ। ਇਹ ਕਿਉਂ ਲੇਟ ਹੋ ਰਿਹਾ, ਇਹ ਆਪਣੇ ਆਪ ਦੇ ਵਿੱਚ ਬੜੇ ਸਾਰੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ। ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ, ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਨੂੰ ਅੱਗੇ ਜਿਹੜਾ ਉਹ ਪਾਉਣਾ ਚਾਹੁੰਦੇ। ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਨ ਵਾਲੇ ਗੁਰਦੀਪ ਸਿੰਘ ਪੰਧੇਰ ਤੇ ਬਾਕੀ ਮੁਲਜ਼ਮਾਂ ਦੇ ਵਕੀਲਾਂ ਨੇ ਇਹ ਮੰਗ ਕੀਤੀ ਕਿ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਦੇ ਵਿੱਚ ਚੱਲਦੇ ਕੇਸਾਂ ਦੇ ਉੱਤੇ ਰੋਕ ਲਾ ਦੇਵੇ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਰੋਕ ਜਿਹੜੀ ਆ ਉਹ ਨਹੀਂ ਲਾਈ। ਇਹ ਟੈਂਪਰੇਰੀ ਤੌਰ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਕੁਝ ਦਿਨ ਜਿਹੜੇ ਉਹ ਮਿਲ ਗਏ। ਹੁਣ ਕੱਲ ਵੈਸੇ ਇਹ ਆਸ ਸੀਗੀ ਕਿ ਕੋਟਕਪੂਰਾ ਗੋਲੀकांड ਵਾਲੇ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਫੈਸਲਾ ਆ ਜਾਊਗਾ। ਜਿਹੜਾ ਫੈਸਲਾ ਤਾਂ ਆ ਚੁੱਕਾ ਹੋਇਆ, ਆਰਡਰ ਦੀ ਕਾਪੀ ਜਿਹੜੀ ਉਹ ਆ ਜਾਊਗੀ। ਉਹ ਆਰਡਰ ਅਜੇ ਤੱਕ ਨਹੀਂ ਆਇਆ। ਇਹ ਹੁਣ ਆਰਡਰ ਕਿੰਨੇ ਦਿਨ ਨਹੀਂ ਆਉਂਦਾ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਕੱਲ ਜਿਹੜੀ ਦੀ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਡਿਲੇ ਹੋਣਾ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਰਿਹਾ ਕਿ ਇਹ ਆਰਡਰ ਦੀ ਕਾਪੀ ਜਿਹੜੀ ਆ ਦੀ ਉਹ ਕਿਉਂ ਨਹੀਂ ਮਿਲ ਰਹੀ ਜਾਂ ਆਰਡਰ ਕਿਉਂ ਨਹੀਂ ਇਹ ਆ ਰਿਹਾ। 13 ਮਈ ਤੱਕ ਬਹਿਬਲ ਕਾਂਡ ਦੀ ਸੁਣਵਾਈ ਜਿਹੜੀ ਆ ਦੀ ਉਹ ਅੱਗੇ ਪਾ ਦਿੱਤੀ ਗਈ ਆ। ਇਹ ਕੁਝ ਦਿਨ ਦੀ ਆਕਸੀਜਨ ਜਿਹੜੀ ਆ ਉਹ ਪੰਜਾਬ ਦੀ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਮਿਲ ਗਈ ਆ। ਹੁਣ ਜਦੋਂ ਆਰਡਰ ਦੀ ਕਾਪੀ ਆਉਂਦੀ ਆ, ਕਿਉਂਕਿ ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਉਹ ਇਸ ਮਸਲੇ ਦੇ ਉੱਤੇ ਲੋਕਾਂ ਨੂੰ ਸਪਸ਼ਟੀਕਰਨ ਜਿਹੜਾ ਦੇਣਗੇ ਜਦੋਂ ਇਸ ਫੈਸਲੇ ਦੀ ਕਾਪੀ ਜਿਹੜੀ ਉਹ ਆ ਗਈ। ਕਦੋਂ ਆਉਂਦੀ ਆ, ਕੀ ਸਪਸ਼ਟੀਕਰਨ ਦਿੰਦੇ ਆ, ਇਹਦੇ ਉੱਤੇ ਬਹੁਤ ਕੁਝ ਨਿਰਭਰ ਕਰੂਗਾ। ਪਰ ਜੋ ਹਲਚਲ ਕਾਂਗਰਸ ਦੇ ਅੰਦਰ ਜਿਹੜੀ ਆ ਜੀ ਉਹ ਚੱਲ ਰਹੀ ਆ ਉਹ ਵੱਡੀ ਦੱਸੀ ਜਾ ਰਹੀ ਆ। ਔਰ ਜਿੰਨੇ ਇਹਦੇ ਉੱਤੇ ਦਿਨ ਪੈਣਗੇ ਉਹਨੇ ਅਟੈਕ ਜਿਹੜੇ ਆ ਉਹ ਸਰਕਾਰ ਦੇ ਉੱਤੇ ਹੁੰਦੇ ਰਹਿਣੇ ਆ, ਜਿਹੜੇ ਕਿ ਕੰਟੀਨਿਊਸ ਹੋ ਰਹੇ ਨੇ। ਉਹਦੀ ਆਪਾਂ ਗੱਲ ਪਹਿਲਾਂ ਕੀਤੀ ਆ ਕਿ ਇਸ ਵੇਲੇ ਕਿਵੇਂ ਰੋਜ਼ ਮਿੱਥ ਕੇ ਨਿਸ਼ਾਨਾ ਇੱਕ ਇੱਕ ਧਿਰ ਨੂੰ ਬਣਾ ਕੇ ਕਰ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਹੋਏ ਜੀ। ਅੱਗੇ ਮਮਤਾ ਬੈਨਰਜੀ ਦੀ ਗੱਲ ਕਰਦੇ ਆ, ਮੋਦੀ ਤੇ ਨਿਸ਼ਾਨੇ ਕੱਸੇ। ਦੇਖੋ, ਜਿਹੜੇ ਮਮਤਾ ਬੈਨਰਜੀ ਨੇ ਨਾ ਉਹ ਕੋਈ ਮੌਕਾ ਜਿਹੜਾ ਉਹ ਜਾਣ ਦਿੰਦੇ ਆ, ਨਾ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਕੋਈ ਮੌਕਾ ਜਾਣ ਦਿੰਦੇ ਆ ਇਸ ਮਸਲੇ ਦੇ ਉੱਤੇ, ਕਿਉਂਕਿ ਕਰੋਨਾ ਦੇ ਜ਼ਿਆਦਾ ਕੇਸ ਵਧਣ ਕਰਕੇ ਮੌਕਾ ਉਹ ਮਿਲ ਗਿਆ ਮਮਤਾ ਬੈਨਰਜੀ ਹੋਰਾਂ ਨੂੰ ਨਿਸ਼ਾਨਾ ਜਿਹੜਾ ਉਹ ਕੱਸਣ ਦਾ। ਪੱਛਮੀ ਬੰਗਾਲ ਦੇ ਵਿੱਚ ਜਾ ਕੇ ਦੀਦੀ ਕਹਿ ਕੇ ਜਿਹੜਾ ਸੰਬੋਧਨ ਕਰਨ ਵਾਲੇ ਮੋਦੀ ਹੋਰਾਂ ਨੂੰ ਡਾਇਰੈਕਟਲੀ ਜੇ ਕੋਈ ਇਸ ਵੇਲੇ ਜਿਹੜਾ ਕਾਊਂਟਰ ਕਰ ਰਿਹਾ ਹੈ ਤਾਂ ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੀ ਹੈ। ਔਰ ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਜੇ ਦੇਖਿਆ ਜਾਵੇ ਤਾਂ ਮੁਲਕ ਭਰ ਦੇ ਵਿੱਚ ਜਿਹੜਾ ਉਹ ਕਾਊਂਟਰ ਨਹੀਂ ਹੋ ਰਿਹਾ, ਵਿਰੋਧੀ ਧਿਰਾਂ ਤੋਂ ਤਾਂ ਖਾਸ ਤੌਰ ਦੇ ਉੱਤੇ ਕਾਊਂਟਰ ਨਹੀਂ ਹੋ ਰਿਹਾ। ਇਸੇ ਕਰਕੇ ਜਿਹੜਾ ਪੱਛਮੀ ਬੰਗਾਲ ਹੈ ਉੱਥੇ ਭਾਰਤੀ ਜਨਤਾ ਪਾਰਟੀ ਔਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹ ਕਿਸੇ ਵੀ ਹਾਲਤ ਦੇ ਵਿੱਚ ਇਸ ਸਿਚੁਏਸ਼ਨ ਨੂੰ ਕਾਬੂ ਕਰਨਾ ਚਾਹੁੰਦੇ ਆ ਮਮਤਾ ਬੈਨਰਜੀ ਵਾਲੀ। ਉਹ ਇਸ ਕਰਕੇ ਕਿ ਉਹਨਾਂ ਨੂੰ ਇਹ ਪਤਾ ਕਿ ਜੇ ਉਹ ਪੱਛਮੀ ਬੰਗਾਲ ਦੇ ਵਿੱਚ ਕਾਮਯਾਬ ਹੁੰਦੀ ਆ ਤਾਂ ਉਹਦਾ ਅਗਲਾ ਨਿਸ਼ਾਨਾ ਜਿਹੜਾ ਦੀ ਉਹ ਕੀ ਹੋਣਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਵਿਦੇਸ਼ ਦੇ ਵਿੱਚ ਕਰੋਨਾ ਵੈਕਸੀਨ ਦੀ ਖੇਪ ਜਿਹੜੀ ਆ ਤੋਹਫਿਆਂ 'ਚ ਭੇਜਤੀ ਤੇ ਹੁਣ ਜਦੋਂ ਮੁਲਕ ਦੇ ਵਿੱਚ ਵੈਕਸੀਨ ਖਤਮ ਹੋ ਗਈ ਆ ਤੇ ਉਹਨਾਂ ਨੇ ਖੁੱਲੇ ਬਾਜ਼ਾਰ ਦੇ ਵਿੱਚ ਇਹਦੀ ਵਿਕਰੀ ਦੀ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਆ। ਮਮਤਾ ਬੈਨਰਜੀ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਨੇ ਹੋਰਾਂ ਮੁਲਕਾਂ 'ਚ ਆਪਣੀ ਦਿੱਖ ਚੰਗੀ ਬਣਾਉਣ ਦੀ ਭਾਵਨਾ ਦੇ ਨਾਲ ਵੈਕਸੀਨ ਦੀ ਬਰਾਮਦਗੀ ਕੀਤੀ, ਜਦੋਂ ਕਿ ਮਹਾਰਾਸ਼ਟਰ, ਦਿੱਲੀ, ਰਾਜਸਥਾਨ ਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਨੂੰ ਕੋਵਿਡ ਮਹਾਮਾਰੀ ਦੇ ਟਾਕਰੇ ਲਈ ਖੁਰਾਕਾਂ ਦਾ ਪ੍ਰਬੰਧ ਕਰਨ ਦੇ ਵਾਸਤੇ ਸੰਘਰਸ਼ ਜਿਹੜਾ ਵੀ ਉਹ ਕਰਨਾ ਪਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ਦੀ ਨਵੀਂ ਵੈਕਸੀਨ ਨੀਤੀ ਦੇ ਉੱਤੇ ਵਰਦਿਆਂ ਪ੍ਰਧਾਨ ਮੰਤਰੀ ਨੂੰ ਲਿਖੀ ਜਿਹੜੀ ਚਿੱਠੀ ਆ ਉਹਦੇ ਵਿੱਚ ਨਵੀਂ ਵੈਕਸੀਨ ਨੀਤੀ ਨੂੰ ਖੋਖਲਾ, ਹਕੀਕਤ ਰਹਿਤ ਤੇ ਜ਼ਿੰਮੇਵਾਰੀ ਤੋਂ ਖਹਿੜਾ ਛਡਾਉਣ ਦਾ ਅਫਸੋਸਨਾਕ ਪ੍ਰਦਰਸ਼ਨ ਕਰਾਰ ਦਿੱਤਾ।
ਮਮਤਾ ਬੈਨਰਜੀ ਨੇ ਇਹ ਵੀ ਯਾਦ ਕਰਵਾਇਆ ਕਿ ਉਹਨਾਂ 24 ਫਰਵਰੀ ਨੂੰ ਇੱਕ ਚਿੱਠੀ ਲਿਖ ਕੇ ਇਹ ਕਿਹਾ ਸੀਗਾ ਕਿ ਉਹ ਪੱਛਮੀ ਬੰਗਾਲ ਨੂੰ ਆਪਣੇ ਸਰੋਤਾਂ ਰਾਹੀਂ ਵੈਕਸੀਨ ਸਿੱਧਿਆਂ ਖਰੀਦਣ ਤੇ ਸੂਬੇ ਦੇ ਲੋਕਾਂ ਨੂੰ ਮੁਫਤ ਚ ਵੈਕਸੀਨੇਸ਼ਨ ਦੇਣ ਦੀ ਇਜਾਜ਼ਤ ਦੇਣ। ਉਹਨਾਂ ਲਿਖਿਆ ਕਿ ਤੁਹਾਡੇ ਵੱਲੋਂ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਸੀਗਾ। ਹੁਣ ਜਦੋਂ ਉਹਨਾਂ ਨੇ ਇਹ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਕੇਸਾਂ ਦੀ ਗਿਣਤੀ ਵੱਧ ਰਹੀ ਆ ਤੇ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਸਿਰਫ ਖਾਲੀ ਬਿਆਨਬਾਜ਼ੀ ਕਰ ਰਿਹਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਜਿਹੜਾ ਐਲਾਨ ਕੀਤੇ ਗਏ ਉਹਦੇ ਅਨੁਸਾਰ ਗੁਣਵੱਤਾ, ਅਸਰ, ਖੁਰਾਕਾਂ ਦੀ ਲੋੜੀਂਦੀ ਗਿਣਤੀ ਤੇ ਕੀਮਤ ਵਰਗੇ ਮੁੱਦਿਆਂ ਦੇ ਬਾਰੇ ਕੁਝ ਵੀ ਨਹੀਂ ਆਖਿਆ ਜਾ ਰਿਹਾ। ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਇਹ ਗੱਲ ਜਿਹੜੀ ਕਹੀ ਆ ਕਿ ਉਹ ਸਾਰੇ ਮੁੱਦਿਆਂ ਦਾ ਹੱਲ ਕੱਢਦੇ ਆ ਢੁਕਵੀਂ, ਪਾਰਦਰਸ਼ੀ ਤੇ ਯੋਗ ਵੈਕਸੀਨੇਸ਼ਨ ਨੀਤੀ ਯਕੀਨੀ ਬਣਾਉਣ ਤਾਂ ਕਿ ਲੋਕਾਂ ਨੂੰ ਸਸਤੀ ਕੀਮਤ ਤੇ ਫੌਰਨ ਜਿਹੜੀ ਆ ਉਹ ਵੈਕਸੀਨ ਮਿਲ ਸਕੇ। ਤੋ ਇਹ ਜਿਹੜਾ ਹਮਲਾ ਹੈ ਇਹਨੂੰ ਕੇਂਦਰੀ ਹਮਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਕੇਂਦਰੀ ਹਮਲਾ ਇਸ ਤਰ੍ਹਾਂ ਕਿ ਉਹਨਾਂ ਨੇ ਪੱਛਮੀ ਬੰਗਾਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਨਿਸ਼ਾਨਾ ਜਿਹੜਾ ਉਹ ਕੇਂਦਰ ਦੀ ਸਰਕਾਰ ਦੇ ਉੱਤੇ ਲਾ ਦਿੱਤਾ। ਔਰ ਪਹਿਲੀ ਚਿੱਠੀ ਦਾ ਖਾਸ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਆਪਣੇ ਤੌਰ ਦੇ ਉੱਤੇ ਪੈਸੇ ਦੇ ਦਿੰਦੇ, ਸਾਨੂੰ ਵੈਕਸੀਨ ਜਿਹੜੇ ਉਹ ਦੇ ਦਿਓ। ਉਹ ਕਹਿੰਦੇ ਸਾਡੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਹੁਣ ਉਹੀ ਕੁਛ ਇਹ ਕੀਤਾ ਜਾ ਰਿਹਾ ਕਿ ਸੂਬੇ ਜਿਹੜੇ ਨੇ ਉਹ ਆਪੋ ਆਪਣੇ ਪੈਸੇ ਦੇ ਨਾਲ ਜਿਹੜਾ ਉਹ ਖਰੀਦਣਾ ਜੀ। ਵਾਹਵਾ ਮੰਦਾ ਹਾਲ ਹੈ ਜੀ। ਤੇ ਅੱਗੇ ਗੱਲ ਕਰਦੇ ਆ ਕਿਸਾਨ ਜਥੇਬੰਦੀਆਂ ਦੀ ਅਪੀਲ ਤੇ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ। ਬਿਲਕੁਲ ਜੀ, ਇਸ ਵੇਲੇ ਬੇਸ਼ੱਕ ਜਿਹੜੇ ਕੇਂਦਰ ਦੀ ਸਰਕਾਰ ਹੈ ਉਹਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ 30 ਤਰੀਕ ਤੱਕ ਜਾਂ 30 ਤਰੀਕ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੇ ਇਹ ਕਰੋਨਾ ਨੂੰ ਲੈ ਕੇ ਉਹਦੇ ਸੰਬੰਧੀ ਕੁਝ ਸਖਤ ਹਦਾਇਤਾਂ ਹੋਣਗੀਆਂ। ਇਹ ਸਖਤ ਹਦਾਇਤਾਂ ਕਿਹੋ ਜਿਹੀਆਂ ਹੋਣਗੀਆਂ ਇਹਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਚੱਲ ਰਹੀਆਂ ਨੇ। ਆਪਰੇਸ਼ਨ ਕਲੀਨ ਵਾਲੀਆਂ ਅਟਕਲਾਂ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ, ਅੱਜ ਵੀ ਚੱਲ ਰਹੀਆਂ ਨੇ। ਕਿਸਾਨਾਂ ਨੇ ਬੜੇ ਸਖਤੀ ਦੇ ਨਾਲ ਜਿਹੜਾ ਜੀ ਇਹਦਾ ਜਵਾਬ ਵੀ ਦਿੱਤਾ ਔਰ ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਹੈ ਕਿ ਤਾਕਤ ਦੇ ਨਾਲ ਉਹ ਇਹਦਾ ਜਵਾਬ ਦੇਣਗੇ। ਪਿਛਲੇ 6.5 ਮਹੀਨਿਆਂ ਤੋਂ ਮੈਦਾਨ ਦੇ ਵਿੱਚ ਡਟੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ ਕਿਸਾਨ ਨੇ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਮੋਰਚਿਆਂ ਦੇ ਵਿੱਚ ਮੁੜ ਚਲੋ ਦਿੱਲੀ ਜਿਹੜਾ ਦੀ ਉਹਦਾ ਇਸ ਨਾਅਰੇ ਦੇ ਹੇਠ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ ਤੋਂ ਇੱਥੋਂ ਦਰਜਨਾਂ ਕਾਫਲੇ ਜਿਹੜੇ ਨੇ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਦਿੱਲੀ ਦੇ ਵਾਸਤੇ ਜਿਹੜਾ ਜੀ ਉਹ ਜਾ ਰਹੇ ਨੇ। 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਟੋਲ ਪਲਾਜ਼ਿਆਂ ਤੇ ਅਮਾਨੀ ਤੇ ਅਡਾਨੀ ਦੇ ਕਾਰੋਬਾਰਾਂ ਦੇ ਮੂਹਰੇ, ਰੇਲਵੇ ਸਟੇਸ਼ਨਾਂ ਤੇ ਪਾਰਕਾਂ ਦੇ ਅੰਦਰ, ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਤੇ ਮੋਗੇ ਦੇ ਸਾਈਲੋ ਮੂਹਰੇ ਧਰਨੇ ਸਣੇ 125 ਤੋਂ ਵੱਧ ਥਾਵਾਂ ਦੇ ਉੱਤੇ ਧਰਨੇ ਜਿਹੜੇ ਜੀ ਉਹ ਜਾਰੀ ਨੇ। ਇਹਦੇ ਵਿੱਚ ਜਿਹੜੇ ਇਹ ਜਾ ਰਹੇ ਕਾਫਲੇ ਨੇ ਦਿੱਲੀ ਨੂੰ ਹੁਣ ਟਰਾਲੀਆਂ ਦੇ ਰੂਪ ਦੇ ਵਿੱਚ ਜਾ ਰਹੇ ਨੇ। ਜਿਹੜਾ ਇੱਥੋਂ ਦਾ ਦਰਬਾਰੀ ਮੀਡੀਆ ਉਹ ਪਹਿਲਾਂ ਜਿਹੜਾ ਕਹਿੰਦਾ ਸੀਗਾ ਕਿ ਉੱਥੇ ਤਾਂ ਜੀ ਖਾਲੀ ਹੋ ਗਏ ਜਿਹੜੀਆਂ ਸਰਹੱਦਾਂ, ਹੁਣ ਉਹ ਦੂਜੇ ਪਾਸੇ ਨੂੰ ਤੁਰ ਪਿਆ। ਉਹਨੇ ਦੂਜਾ ਜਿਹੜਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਦੇ ਉੱਤੇ ਫਟ ਸਕਦਾ ਕਰੋਨਾ ਬੰਬ। ਇਸ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਹੈਡਲਾਈਨਸ ਉਹ ਲਾ ਰਿਹਾ ਔਰ ਵਿੱਚ ਉਹਦੇ ਕੀ ਕਹਿੰਦਾ ਉਹ ਕਿ ਉੱਥੇ ਤਾਂ ਜੀ ਬਜ਼ੁਰਗਾਂ ਦੀ ਭੀੜ ਹੋ ਗਈ ਹੁਣ, ਇਸ ਕਰਕੇ ਬਜ਼ੁਰਗਾਂ ਨੂੰ ਕਰੋਨਾ ਵਾਇਰਸ ਛੇਤੀ ਹੋ ਸਕਦਾ ਤੇ ਉੱਥੇ ਬਹੁਤ ਸਾਰੇ ਮਰੀਜ਼ ਜਿਹੜੇ ਆ ਉਹ ਕਰੋਨਾ ਦੇ ਆ ਸਕਦੇ ਆ। ਮਤਲਬ ਕਿ ਪਹਿਲਾਂ ਜਿਹਨੂੰ ਇਹ ਲੱਗਦਾ ਸੀਗਾ ਕਿ ਉੱਥੇ ਤਾਂ ਹੁਣ ਜਿਹੜਾ ਕਿਸੇ ਟਾਈਮ ਐਕਸ਼ਨ ਹੋ ਜਾਣਾ, ਇਹੀ ਦਰਬਾਰੀ ਮੀਡੀਆ ਸੀ ਜਿਹੜਾ ਉਸ ਕਿਸੇ ਸੰਭਾਵੀ ਜਿਹੜਾ ਆਪਰੇਸ਼ਨ ਕਲੀਨ ਆ ਉਹਨੂੰ ਪ੍ਰਚਾਰ ਰਿਹਾ ਸੀਗਾ। ਜਦੋਂ ਉੱਥੇ ਭੀੜਾਂ ਵਧਣੀਆਂ ਸ਼ੁਰੂ ਹੋ ਗਈਆਂ ਫਿਰ ਲੋਕੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਤਾਂ ਹੁਣ ਇਹ ਦੂਜੇ ਪਾਸੇ ਨੂੰ ਤੁਰ ਪਿਆ ਕਿ ਇਹਨਾਂ ਸਰਹੱਦਾਂ ਦੇ ਉੱਤੇ ਇਹ ਕਰੋਨਾ ਬੰਬ ਜਿਹੜਾ ਉਹ ਫਟ ਸਕਦਾ। ਮਤਲਬ ਕਿ ਹਰ ਜਿਹੜੀ ਹੈ ਜੀ ਉਹ ਕੋਸ਼ਿਸ਼ ਕਿਸਾਨਾਂ ਨੂੰ ਨੀਵਾਂ ਦਿਖਾਉਣ ਦੀ ਔਰ ਇਹ ਦੱਸਣ ਦੇ ਵਾਸਤੇ ਜਿਹੜੀ ਉਹ ਹੋ ਰਹੀ ਹੈ ਕਿ ਜਿਹੜੇ ਉੱਥੇ ਮੋਰਚਾ ਹੈ ਉਹ ਫੇਲ ਹੋ ਰਿਹਾ। ਮੇਨ ਜਿਹੜਾ ਜੀ ਮੇਨ ਉਹਨਾਂ ਦਾ ਮਕਸਦ ਇਹ ਆ ਪਰ ਉਹ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜਾ ਨਾ ਉਹ ਸਫਲ ਨਹੀਂ ਹੋ ਪਾ ਰਹੇ। ਸਮੱਸਿਆ ਇਹ ਜੀ ਜੀ ਬਿਲਕੁਲ ਕਾਫੀ ਜਾਣਗੇ ਜੀ ਉਧਰ ਨੂੰ। ਤਾਂ ਅੱਗੇ ਰਕੇਸ਼ ਟਕੈਤ ਦੀ ਵੀ ਜੇ ਗੱਲ ਕਰ ਲਈਏ, ਉਸਨੇ ਵੀ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਠਾਉਣ ਦੀਆਂ ਧਮਕੀਆਂ ਦੇਣੀਆਂ ਬੰਦ ਕਰੇ। ਜੀ ਰਕੇਸ਼ ਟਕੈਤ ਹੋਰਾਂ ਨੇ ਜਿਹੜਾ ਜੀ ਇਹ ਗੱਲ ਕਹੀ ਆ ਕਿ ਜਿਹੜੀਆਂ ਧਮਕੀਆਂ ਸਰਕਾਰ ਦੇ ਰਹੀ ਆ ਇਹਦਾ ਕੋਈ ਅਸਰ ਅੰਦੋਲਨ ਦੇ ਉੱਤੇ ਨਹੀਂ ਪਊਗਾ। ਉਹਨਾਂ ਨੇ ਇਹ ਕਿਹਾ ਕਿ ਕਿਸਾਨ ਇਹਨਾਂ ਮੋਰਚਿਆਂ ਦੇ ਉੱਤੇ ਹੁਣ ਏਦਾਂ ਰਹਿ ਰਿਹਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਰਹਿੰਦੇ ਆ। ਇਹ ਵੀ ਕਿਹਾ
ਕਿ ਅਗਲੇ ਦਿਨਾਂ ਦੇ ਵਿੱਚ ਗਿਣਤੀ ਜਿਹੜੀ ਆ ਇਹਨਾਂ ਧਰਨਿਆਂ ਦੇ ਉੱਤੇ ਲਗਾਤਾਰ ਵੱਧਦੀ ਜਾਣੀ ਹੈ। ਕਿਹਾ ਕਿ ਕਿਸਾਨਾਂ ਦੀ ਘਰ ਵਾਪਸੀ ਸਿਰਫ ਉਦੋਂ ਹੋਣੀ ਆ ਜਦੋਂ 3 ਕਾਲੇ ਕਾਨੂੰਨ ਵਾਪਸ ਲਏ ਜਾਣਗੇ ਔਰ MSP ਜਿਹੜੀ ਆ ਉਹਨੂੰ ਕਾਨੂੰਨ ਦੇ ਘੇਰੇ ਦੇ ਵਿੱਚ ਲਿਆਂਦਾ ਜਾਊਗਾ। ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਨੂੰ ਤੇਜ਼ ਕਰਨ ਦੇ ਵਾਸਤੇ ਹਰ ਪਿੰਡ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਤੇ ਇਹਨਾਂ ਮੋਰਚਿਆਂ ਦੇ ਵਿੱਚ ਹਾਜ਼ਰੀ ਜਿਹੜੀ ਉਹ ਜਦੋਂ ਵੱਧ ਜੂਗੀ ਫਿਰ ਅਗਲੀ ਯੋਜਨਾ ਦਾ ਐਲਾਨ ਜਿਹੜਾ ਉਹ ਕੀਤਾ ਜਾਊਗਾ। ਸਰਕਾਰ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਸਰਕਾਰ ਨੂੰ ਮੁੜ ਤੋਂ ਕਿਸਾਨ ਅੰਦੋਲਨ ਨੂੰ ਜਿਹੜਾ ਉਹ ਸਾਫ਼ ਕਰਨ ਦੀ ਹਿੰਮਤ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਹਨਾਂ ਦੀ ਤਿਆਰੀ ਵੀ ਜਿਹੜੀ ਉਹ ਮੁਕੰਮਲ ਹੈ ਕਿਸਾਨਾਂ ਦੀ। ਕੋਰੋਨਾ ਦੇ ਡਰ ਦੇ ਬਾਰੇ ਚ ਉਹਨਾਂ ਨੇ ਕਿਹਾ ਕਿ ਸਾਰੇ ਕਿਸਾਨ ਕੋਰੋਨਾ ਸੰਬੰਧੀ ਸੁਰੱਖਿਆ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰ ਰਹੇ ਆ, ਅਸੀਂ ਇਹਦੇ ਪ੍ਰਬੰਧ ਵੀ ਕਰ ਰਹੇ ਆ। ਇਹ ਵੀ ਕਿਹਾ ਕਿ ਜਿਹੜਾ ਇੱਥੇ ਇਹ ਸਮਝਣਾ ਜ਼ਰੂਰੀ ਆ ਕਿ ਕਿਸਾਨ ਭਾਵੇਂ ਇੱਥੋਂ ਦੂਰ ਚਲੇ ਜਾਣ, ਕੋਰੋਨਾ ਦੇਸ਼ ਚੋਂ ਭੱਜਣਾ ਨਹੀਂ, ਭਾਵੇਂ ਫਿਰ ਉਹ ਆਪਣੇ ਪਿੰਡ ਦੇ ਵਿੱਚ ਰਹਿਣ। ਉਹਨਾਂ ਨੇ ਕਿਹਾ ਕਿ ਕੀ ਇੱਥੋਂ ਕਿਸਾਨਾਂ ਦੇ ਚਲੇ ਜਾਣ ਦੇ ਨਾਲ ਮੁਲਕ ਦੇ ਵਿੱਚੋਂ ਕੋਰੋਨਾ ਖਤਮ ਹੋ ਜਾਊਗਾ? ਇਹ ਕਿਹਾ ਕਿ ਕੋਰੋਨਾ ਹੁਣ ਆ ਗਿਆ ਤਾਂ ਇਹਦੇ ਡਰੋਂ ਕਿਸਾਨ ਅੰਦੋਲਨ ਨੂੰ ਨਹੀਂ ਹਟਾਇਆ ਜਾ ਸਕਦਾ, ਸਰਕਾਰ ਨੂੰ ਇਲਾਜ ਦੇ ਪ੍ਰਬੰਧ ਕਰਨੇ ਚਾਹੀਦੇ ਆ। ਉਹਨੇ ਕਿਹਾ ਕਿ ਜੇ ਵੈਕਸੀਨੇਸ਼ਨ ਜਿਹੜੀ ਆ ਇੱਥੇ ਦਿੱਤੀ ਜਾਂਦੀ ਹੈ ਇਹਨਾਂ ਸਰਹੱਦਾਂ ਦੇ ਉੱਤੇ ਤੇ ਕਿਸਾਨ ਵੈਕਸੀਨ ਵੀ ਜਿਹੜੇ ਉਹ ਲਵਾ ਲੈਣਗੇ। ਇਹ ਵੀ ਕਿਹਾ ਕਿ ਉੱਥੇ ਸੈਨੀਟਾਈਜ਼ਰ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਜਾ ਰਿਹਾ ਹੈ। ਕਿਹਾ ਕਿ ਜਦੋਂ ਝੁੱਗੀਆਂ ਪਾ ਕੇ ਲੋਕ ਪਿੰਡਾਂ ਦੇ ਵਾਂਗੂ ਰਹਿਣ ਲੱਗੇ, ਇਦਾਂ ਹੀ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਰਹਿਣਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਹੈ ਉਹ ਮਹਿਜ਼ ਡਰਾਉਣ ਦੇ ਯਤਨਾਂ ਦੇ ਵਿੱਚ ਹੈ, ਜਿਹਦੇ ਤਹਿਤ ਲੋਕ ਡਰਨਗੇ ਨਹੀਂ। ਇਹ ਵੀ ਕਿਹਾ ਕਿ ਪਿੰਡਾਂ ਦੇ ਲੋਕ ਤਿਆਰ ਬੈਠੇ ਨੇ, ਜੇ ਸਰਕਾਰ ਨੇ ਕੋਈ ਐਕਸ਼ਨ ਕੀਤਾ ਤੇ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਇਹਨਾਂ ਸਰਹੱਦਾਂ ਵੱਲ ਨੂੰ ਤੁਰ ਪੈਣਗੇ ਜੀ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪੰਜਾਬ 'ਚ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਨਿਰੰਤਰ ਰੁੜ ਰਹੀ ਆ ਕਣਕ ਦੀ ਫਸਲ। ਉਹ ਮੰਦੇ ਹਾਲਾਂ ਦੇ ਵਿੱਚ ਦੀ ਇਸ ਵਾਰੀ, ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਜਿਹੜੀ ਉਹਦੀ ਏਜੰਸੀ ਹੈ FCI ਉਹ ਉਸ ਜਿੱਦ ਦੇ ਉੱਤੇ ਅੜੀ ਹੋਈ ਆ, ਉਹ ਖਰੀਦ ਨਹੀਂ ਕਰ ਰਹੀ। ਪਿਛਲੇ 24 ਘੰਟਿਆਂ ਤੋਂ ਮੌਸਮ ਫੇਰ ਖਰਾਬ ਹੋ ਗਿਆ, ਹਨੇਰੀ ਤੇ ਮੀਂਹ ਪਿਆ, ਉਹਦੇ ਨਾਲ ਵਾਢੀ ਵੀ ਕੁਝ ਦਿਨ ਦੀ ਰੁਕ ਜਾਂਦੀ ਹੈ ਤੇ ਮੰਡੀਆਂ ਦੇ ਵਿੱਚ ਜਿਹੜੇ ਕਣਕ ਦੇ ਢੇਰ ਲੱਗੇ ਪਏ ਆ ਉਹ ਵੀ ਭਿੱਜ ਗਏ, ਕਿਉਂਕਿ ਕੰਬਾਈਨਾਂ ਨਾਲ ਕੱਟੀ ਜਾਂਦੀ ਹੈ। ਔਰ ਜਦੋਂ ਕੰਬਾਈਨਾਂ ਨਾਲ ਕੱਟੀ ਜਾਂਦੀ ਫਿਰ ਤਾਂ ਧੜਾ ਧੜ ਆ ਜਾਂਦੀ ਹੈ। FCI ਜਿਹੜੀ ਆ ਉਹ ਬਾਰਦਾਨਾ ਅੱਗੇ ਦਿੰਦੀ ਹੁੰਦੀ ਹੈ। ਜਿਹੜੀ ਇੱਥੋਂ ਪਨਗ੍ਰੇਨ ਹੈ ਇੱਥੋਂ ਦੀ ਪੰਜਾਬ ਦੀ ਜਿਹੜੀ ਏਜੰਸੀ, ਪੰਜਾਬ ਸਰਕਾਰ ਜਿਹੜੀ ਖਰੀਦਦੀ ਹੈ, ਉਹਦੇ ਕੋਲੇ ਬਾਰਦਾਨਾ ਹੀ ਹੈ ਨੀਗਾ। ਤੁਸੀਂ ਦੇਖੋ, ਇਹਨੂੰ ਆਪਾਂ ਕਰੋਨਾ ਨਾਲ ਤਾਂ ਨਹੀਂ ਕਹਿ ਸਕਦੇ ਕਿ ਚਲੋ ਕਰੋਨਾ ਦਾ ਇੰਤਜ਼ਾਮ ਨਹੀਂ ਸਾਲ ਦੇ ਵਿੱਚ ਕੀਤਾ। ਫਸਲ ਤਾਂ ਜਿਹੜੀ ਉਹਨਾਂ ਤਰੀਕਾਂ ਦੇ ਮਿੱਥੀਆਂ ਤਰੀਕਾਂ ਦੇ ਉੱਤੇ ਆਉਣੀ ਹੁੰਦੀ ਹੈ। ਪੰਜਾਬ ਸਰਕਾਰ ਦੇ ਅੱਲੇ ਪੱਲੇ ਇੰਨਾ ਕੁਝ ਵੀ ਨਹੀਂ ਹੈਗਾ ਕਿ ਉਹ ਬਾਰਦਾਨੇ ਦਾ ਇੰਤਜ਼ਾਮ ਜਿਹੜਾ ਜੀ ਉਹ ਕਰ ਸਕਦੀ। ਇੱਥੇ ਹਾਲਾਤ ਇਹ ਪੈਦਾ ਹੋ ਗਿਆ ਕਿ ਜੇ 1-2 ਦਿਨਾਂ ਦੇ ਵਿੱਚ ਬਾਰਦਾਨੇ ਦਾ ਇੰਤਜ਼ਾਮ ਨਹੀਂ ਹੁੰਦਾ ਤੇ ਹਾਲਾਤ ਪੰਜਾਬ ਦੇ ਵਿੱਚ ਕਣਕ ਵਾਲੇ ਜਿਹੜੇ ਉਹ ਵਿਗੜ ਜਾਣੇ ਆ। ਮੰਡੀਆਂ ਤੋਂ ਬਾਹਰ ਜਿਹੜੀਆਂ ਸੜਕਾਂ ਦੇ ਉੱਤੇ ਢੇਰ ਕਣਕ ਦੇ ਉਹ ਲੱਗਣੇ ਸ਼ੁਰੂ ਹੋ ਗਏ ਨੇ। ਬਾਰਦਾਨੇ ਦਾ ਇੰਤਜ਼ਾਮ ਨਾ ਹੋਣ ਕਰਕੇ ਪਰੇਸ਼ਾਨ ਜਿਹੜੇ ਆੜਤੀਏ ਨੇ ਉਹ ਵੀ ਆਪਣੇ ਐਕਸ਼ਨ ਦੀ ਤਿਆਰੀ ਕਰ ਰਹੇ ਆ। ਕਿਸਾਨ ਜਿਹੜੇ ਨੇ ਉਹ ਥਾਂ ਥਾਂ ਦੇ ਉੱਤੇ ਸੜਕਾਂ ਇੱਥੇ ਰੋਕ ਰਹੇ ਆ ਕਿ ਉਹਨਾਂ ਦੀ ਕਣਕ ਜਿਹੜੀ ਉਹ ਖਰੀਦੀ ਜਾਵੇ। ਇਹ ਵੀ ਕਿਹਾ ਗਿਆ ਕਿ ਪੁਰਾਣਾ ਬਾਰਦਾਨਾ ਜਿਹੜਾ ਉਹ ਵਰਤਿਆ ਜਾਵੇ। ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇਹਦੇ ਵਾਸਤੇ ਅਗਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਕਿਸਾਨ ਜਿਹੜਾ ਉਹ ਤੰਗ ਆਇਆ ਹੋਇਆ ਪੰਜਾਬ ਦੀਆਂ ਸਮੁੱਚੀਆਂ ਸੜਕਾਂ ਦੇ ਉੱਤੇ ਆ ਸਕਦਾ ਹੈ ਔਰ ਪੰਜਾਬ ਸਰਕਾਰ ਦੇ ਵਾਸਤੇ ਇੱਕ ਵੱਡੀ ਮੁਸ਼ਕਲ ਜਿਹੜੀ ਆ ਉਹ ਖੜੀ ਹੋ ਸਕਦੀ ਹੈ। ਡਿਪਟੀ ਕਮਿਸ਼ਨਰ ਜਿਹੜੇ ਕਹਿੰਦੇ ਨੇ ਕਿ ਆੜਤੀਆਂ ਨੂੰ ਪੁਰਾਣਾ ਬਾਰਦਾਨਾ ਵਰਤਣ ਦੀ ਇਜਾਜ਼ਤ ਜਿਹੜੀ ਦਿੱਤੀ ਗਈ ਹੈ। ਮੰਡੀਆਂ ਦੇ ਵਿੱਚ ਇਸ ਵੇਲੇ 20 ਲੱਖ ਜਿਹੜਾ ਕੱਟਾ ਉਹ ਬਾਰਦਾਨੇ ਦੀ ਜ਼ਰੂਰਤ ਹੈ, ਜਿਹੜੇ ਬੋਰੇ ਹੁੰਦੇ ਆ। ਜਦੋਂ ਕਿ B ਕਲਾਸ ਜਿਹੜਾ ਇੱਕ ਵਾਰੀ ਇਸਤੇਮਾਲ ਹੋਇਆ ਹੈ ਬਾਰਦਾਨਾ ਜਿਹੜੀ ਇਹ ਪਰਮਿਸ਼ਨ ਮਿਲਣ ਤੋਂ ਬਾਅਦ ਜਿਹੜੇ ਪ੍ਰਾਈਵੇਟ ਖਰੀਦਣ ਵਾਲੇ ਨੇ ਤੇ ਏਜੰਸੀਆਂ ਦੇ ਕੋਲੇ ਜਿਹੜਾ ਬਾਰਦਾਨਾ ਹੈ ਉਹ 8 ਤੋਂ 10 ਲੱਖ ਕੱਟਾ ਅਵੇਲੇਬਲ ਹੋ ਸਕਦਾ ਪੁਰਾਣਾ ਵਰਤ ਕੇ, ਤੇ ਜਿੰਨਾ ਜਿਹੜਾ ਨਵਾਂ ਜਿੰਨਾ ਉਹਨਾਂ ਕੋਲੇ ਆ ਰਿਹਾ ਉਹ ਵਰਤ ਕੇ। ਮਤਲਬ ਕਿ ਅੱਧਾ, ਜੇ 100 ਕੁਇੰਟਲ ਕਣਕ ਆਈ ਸਪੋਰਟਸ ਜਿਹੜੀ ਔਰ ਇਹ ਤਾਂ ਕਈ ਲੱਖ ਮੀਟ੍ਰਿਕ ਟਨ ਦੇ ਵਿੱਚ ਆਉਂਦੀ ਹੈ ਨਾ, ਤੋ ਉਹਦੇ ਲਈ ਜੇ 100 ਕੁਇੰਟਲ ਆ ਤੇ 50 ਕੁਇੰਟਲ ਦਾ ਇੰਤਜ਼ਾਮ ਤਾਂ ਹੋਊਗਾ ਜੇ ਪੁਰਾਣਾ ਬਾਰਦਾਨਾ ਜਿਵੇਂ ਵਰਤਣ ਦੀ ਪਰਮਿਸ਼ਨ ਮਿਲ ਰਹੀ ਆ ਤੇ ਕੁਝ ਜਿਹੜਾ ਉਹਨਾਂ ਦੇ ਕੋਲੇ ਹੈਗਾ ਜੀ ਉਹਨੂੰ ਜੇ ਰਲਾ ਲਿਆ ਜਾਵੇ। ਤਾਂ ਜਿਸ ਤਰੀਕੇ ਦੇ ਨਾਲ ਕਣਕ ਜਿਹੜੀ ਹੈ ਜੀ ਉਹ ਆ ਰਹੀ ਹੈ, ਜੇ ਅਗਲੇ 2 ਤੋਂ 3 ਦਿਨ ਦੇ ਵਿੱਚ ਬਾਰਦਾਨੇ ਦੀ ਸਪਲਾਈ ਨਹੀਂ ਹੁੰਦੀ ਤੇ ਹਾਲਾਤ ਬੇਹੱਦ ਮੰਦੇ ਜਿਹੜੇ ਮੰਡੀਆਂ ਦੇ ਬਣ ਜਾਣਗੇ। ਮੰਡੀਆਂ ਦੇ ਵਿੱਚ ਅਜੇ ਤੱਕ 1,17,630 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਹੈ ਉਹ ਖਰੀਦੀ ਜਾ ਚੁੱਕੀ ਹੈ। ਮੰਡੀਆਂ ਦੇ ਵਿੱਚ 1.18 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੋਈ ਹੈ। ਅਜੇ ਤੱਕ ਸਿਰਫ
37,523 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਜਿਹੜੀ ਉਹ ਹੋ ਸਕੀ ਆ। ਇਹ ਤੁਸੀਂ ਅੰਕੜਿਆਂ ਦੇ ਵਿੱਚ ਅੰਤਰ ਜਿਹੜਾ ਜੀ ਉਹ ਮਹਿਸੂਸ ਕਰ ਲੈਣਾ ਕਿ ਜਿਹੜੀ 1,17,630 ਲੱਖ ਮੀਟ੍ਰਿਕ ਟਨ ਖਰੀਦੀ ਜਾ ਚੁੱਕੀ ਆ, 37,000 ਸਿਰਫ 523 ਮੀਟ੍ਰਿਕ ਟਨ ਕਣਕ ਜਿਹੜੀ ਉਹ ਚੁੱਕੀ ਗਈ ਹੈ। ਜਿਹੜੀ ਖਰੀਦੀ ਵੀ ਗਈ ਹੈ ਉਹ ਉਦਾਂ ਹੀ ਮੰਡੀਆਂ ਦੇ ਵਿੱਚ ਜਿਹੜੀ ਆ ਉਹ ਰੁਲ ਰਹੀ ਹੈ। ਦੇਖੋ ਜੀ ਕੀ ਬਣੂਗਾ ਕਿਸਾਨਾਂ ਦਾ, ਇਹ ਸਾਹਮਣੇ ਹੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸ੍ਰੱਧੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।